ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਤੇ ਅੱਜ ਇੰਡੋਸ ਟੀਵੀ ਦੀ ਟੀਮ ਜਿਸ ਜਗ੍ਹਾ ਪਹੁੰਚੀ ਹੋਈ ਹੈ, ਬਹੁਤ ਹੀ ਕਮਾਲ ਦੀ ਖੂਬਸੂਰਤ ਜਗ੍ਹਾ ਹਿਲਸੌਂਗ। ਇੱਥੇ ਬਹੁਤ ਵਧੀਆ ਆਡੀਟੋਰੀਅਮ ਹੈ ਤੇ ਉਸ ਆਡੀਟੋਰੀਅਮ ਦੇ ਵਿੱਚ ਜੋ ਆ ਰਹੇ ਨੇ ਪਾਲ ਸਮਾਓ, ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ ਤੇ ਯਾਰ ਕਿਆ ਕਮਾਲ ਦਾ ਗਾਉਂਦੇ ਨੇ ਤੇ ਕਿਆ ਕੁਛ ਤੁਹਾਨੂੰ ਮੈਂ ਦੱਸਾਂ ਉਹਨਾਂ ਸਿੰਗਰਸ ਬਾਰੇ ਜਿਹੜੇ ਅੱਜ ਇੱਥੇ ਸਟੇਜ ਦੇ ਉੱਤੇ ਗਾਉਣਗੇ। ਅੱਜ ਆਪਾਂ ਗੱਲ ਕਰਾਂਗੇ ਦਰਸ਼ਕਾਂ ਦੇ ਨਾਲ ਕਿ ਵੀ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ, ਤੇ ਅਰਬਨ ਪੇਂਡੂ ਦੀ ਪੂਰੀ ਟੀਮ ਦੇ ਨਾਲ ਕਿ ਉਹਨਾਂ ਨੇ ਇੰਨਾ ਸੋਹਣਾ ਪੂਰੇ ਦਾ ਪੂਰਾ ਪਿਆਰਾ ਈਵੈਂਟ ਅੱਜ ਲੋਕਾਂ ਦੇ ਸਾਹਮਣੇ ਰੱਖਿਆ। ਆਓ ਆਪਾਂ ਗੱਲ ਕਰਦੇ ਹਾਂ ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਦਾ ਹੋ ਰਿਹਾ ਇੱਥੇ ਤੀਆਂ ਦਾ ਪ੍ਰੋਗਰਾਮ। ਪੂਰਾ ਪ੍ਰੋਗਰਾਮ ਪੂਰਾ ਮਜ਼ਾ ਆ ਰਿਹਾ ਇੱਥੇ ਪੂਰੇ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਸਾਡੇ ਨਾਲ ਦੇਖ ਸਕਦੇ ਹੋ ਮੁਟਿਆਰਾਂ ਪੂਰੀਆਂ ਸੱਜ ਧੱਜ ਕੇ ਕਦੇ ਬਾਹਰ ਕਦੇ ਅੰਦਰ, ਕਦੇ ਗਿੱਧਾ, ਕਦੇ ਨੱਚ ਰਿਹਾ, ਕਦੇ ਸੁਣ ਰਹੇ ਆ, ਕਦੇ ਬੈਠ ਰਹੇ ਆ। ਤੇ ਸਾਡੇ ਨਾਲ ਨੇ ਮਾਹੀ ਕਿਵੇਂ ਦਾ ਲੱਗ ਰਿਹਾ ਪ੍ਰੋਗਰਾਮ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਲੱਗ ਰਿਹਾ ਆ, ਬਹੁਤ ਰੌਣਕਾਂ ਬਣੀਆਂ ਹੋਈਆਂ ਅੰਦਰ। ਅਸੀਂ ਹੁਣੇ ਗਿੱਧਾ ਪਾ ਕੇ ਆਏ ਆ, ਅਸੀਂ ਕਿ ਥੋੜਾ ਸਾਹ ਲੈ ਲਈਏ ਤਾਂ ਕਰਕੇ ਬਾਹਰ ਆਏ ਆ। ਨਹੀਂ ਇਹ ਤਾਂ ਮੈਨੂੰ ਪਤਾ ਲੱਗ ਰਿਹਾ ਹੈ, ਮੈਂ ਉੱਥੇ ਤੁਹਾਨੂੰ ਦੇਖ ਰਿਹਾ ਸੀਗਾ ਕਿਵੇਂ ਤੁਸੀਂ ਡਾਂਸ ਉਹਦੀ ਭੰਬੀਰੀਆਂ ਪੂਰੀਆਂ ਘਮਾਈਆਂ ਹੋਈਆਂ ਨੇ ਅੰਦਰ। ਤੇ ਤੁਸੀਂ ਪਹਿਲੀ ਵਾਰ ਮੈਨੂੰ ਲੱਗਦਾ ਗੁਰਲੇਜ਼ ਅਖਤਰ ਨੂੰ ਪਹਿਲੀ ਵਾਰ ਤੁਸੀਂ ਲਾਈਵ ਸੁਣਿਆ ਉਹਨਾਂ ਨੂੰ? ਹਾਂਜੀ ਪਹਿਲੀ ਵਾਰ ਸੁਣਿਆ, ਬਹੁਤ ਟੈਲੈਂਟਡ ਹੈ। ਅਸੀਂ ਤਾਂ ਬਹੁਤ ਛੋਟੇ ਹੁੰਦੇ ਸੀ ਉਦੋਂ ਦੇ ਸੁਣਦੇ ਆ ਰਹੇ ਹਾਂ, ਹਾਲੇ ਤੱਕ ਉਸੇ ਤਰ੍ਹਾਂ ਦੀ ਆਵਾਜ਼ ਹੈ, ਲਾਈਵ ਵੀ ਬਿਲਕੁਲ ਉਸੇ ਤਰ੍ਹਾਂ ਦੀ ਆਵਾਜ਼ ਹੈ। ਬਹੁਤ ਮਜ਼ਾ ਆ ਰਿਹਾ ਆ ਔਰ ਕੁੜੀਆਂ ਬਹੁਤ ਸੋਹਣੀਆਂ ਸੋਹਣੀਆਂ ਤਿਆਰ ਹੋ ਕੇ ਆਈਆਂ ਆ, ਬਹੁਤ ਜ਼ਿਆਦਾ ਰੌਣਕ ਲੱਗੀ ਹੋਈ। ਹੁਣੇ ਸ਼ੋਅ ਤੋਂ ਵਾਪਸ ਬਾਹਰ ਆਏ ਨੇ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਲੱਗਿਆ? ਤੁਸੀਂ ਸ਼ੋਅ ਹੁਣੇ ਦੇਖ ਕੇ ਆਏ ਹੋ ਤੇ ਕੀ ਕਹਿਣਾ ਚਾਹੋਗੇ? ਬਹੁਤ ਹੀ ਵਧੀਆ ਕਿਉਂਕਿ ਜਦੋਂ ਸ਼ੁਰੂ ਹੋਇਆ ਸੀ, ਅਸੀਂ ਤਾਂ ਹੋ ਗਏ ਸਾਨੂੰ 26 ਸਾਲ, ਤੇ ਉਦੋਂ ਉਨੀਆਂ ਕਹਿ ਲਓ ਕਿ ਬੀਬੀਆਂ ਭੈਣਾਂ ਸੀ ਹੁੰਦੀਆਂ ਸੀ ਛੋਟੇ ਗਰੁੱਪ 'ਚ। ਜੋ ਅੱਜ ਜਿੱਦਾਂ ਕਿ ਆਪਣੀ ਜਨਰੇਸ਼ਨ ਆਪਣੀ ਆ ਕਹਿ ਲਓ ਕਿ ਮਾਈਗ੍ਰੇਸ਼ਨ ਵੀ ਵੱਧ ਰਹੀ ਹੈ, ਤੇ ਆਪਣੀਆਂ ਬੀਬੀਆਂ ਭੈਣਾਂ ਲਈ ਇੱਕ ਰੌਣਕ ਮੇਲੇ ਲਈ ਇੱਕ ਵੱਡੀ ਜਗ੍ਹਾ, ਵੱਡਾ ਹਾਲ ਚਾਹੀਦਾ ਹੈ। ਤੇ ਇੰਡੀਆ ਤੋਂ ਆਏ ਹੋਏ ਨੇ, ਸਮੋ ਜੀ ਤੋਂ ਬੜੇ ਮਸ਼ਹੂਰ ਨੇ, ਤੇ ਬਹੁਤ ਹੀ ਅੱਛਾ ਮਾਹੌਲ ਹੈ ਅੰਦਰ, ਬਹੁਤ ਹੀ ਵਧੀਆ। ਵੈਸੇ ਜਦੋਂ ਵੀ ਮੈਂ ਦੇਖਦਾ ਕੋਈ ਵੀ ਇਵੈਂਟ ਤੇ, ਅਸੀਂ ਇੰਡੋਸ ਟੀਵੀ ਵੱਲੋਂ ਵੀ ਜਾਂਦੇ ਆ ਜਾਂ ਵੈਸੇ ਵੀ ਕਿਤੇ ਫੋਟੋ ਦੇਖਦੇ ਆ, ਤੁਸੀਂ ਹਰ ਇੱਕ ਇਵੈਂਟ ਦੇ ਚਾਹੇ ਕਮਿਊਨਿਟੀ ਦਾ ਕੋਈ ਵੀ ਇਵੈਂਟ ਹੋਏ ਤੁਸੀਂ ਮਿਸ ਨਹੀਂ ਕਰਦੇ ਹੋ। ਇਸ ਦੇ ਮਤਲਬ ਕਿਉਂ, ਮਤਲਬ ਮੈਂ ਕਿਉਂ ਨਹੀਂ ਕਹੂੰਗਾ, ਮਤਲਬ ਕਹਿਣ ਦਾ ਭਾਵ ਕਿ ਤੁਸੀਂ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ। ਇਹਦੇ ਬਾਰੇ ਕੀ ਮਤਲਬ ਕਹਿਣਾ ਚਾਹੋਗੇ? ਮੈਨੂੰ ਲੱਗਦਾ ਹੈ ਕਿ ਜਿੱਥੇ ਤੱਕ ਵੀ ਅਸੀਂ ਪਹੁੰਚ ਸਕੀਏ, ਇੱਕ ਦੂਜੇ ਦਾ ਸਪੋਰਟ ਔਰ ਕਰ ਸਕੀਏ, ਸਾਥ ਦੇ ਸਕੀਏ। ਇੱਦਾਂ ਹੀ ਹੁੰਦਾ ਕਿ ਕੋਈ ਇਕੱਠ ਆਪਣੇ ਨਾਲ ਹੀ ਹੁੰਦਾ। ਜੇ ਅਸੀਂ ਜਾਵਾਂਗੇ ਤਾਂ 4 ਲੋਕ ਹੋਰ ਜਾਂਦੇ, ਉੱਥੇ ਸਾਰੇ ਮਿਲਦੇ ਆ ਇਸ ਬਹਾਨੇ। ਨਹੀਂ ਤਾਂ ਕੰਮਾਂ ਕਾਰਾਂ 'ਚ ਵੀ ਇੰਨੇ ਸਾਰੇ ਆਪਣੀ ਲਾਈਫ 'ਚ ਇੰਨੇ ਬਿਜ਼ੀ ਹੈ ਕਿ ਕਿਸੇ ਨੂੰ ਮਿਲ ਨਹੀਂ ਹੁੰਦਾ। ਇਸ ਬਹਾਨੇ ਸਾਰਿਆਂ ਨੂੰ ਮਿਲ ਗਿਲ ਹੋ ਜਾਂਦਾ ਆ। ਨਹੀਂ ਜੇ ਇੱਦਾਂ ਮਤਲਬ ਕੋਈ ਬੰਦਾ ਹੁਣ ਕੋਈ ਕਮਿਊਨਿਟੀ ਲਈ ਕੋਈ ਕੰਮ ਕਰਨਾ ਚਾਹ ਰਿਹਾ ਹੈ, ਜਾਂ ਇੱਥੇ ਕੋਈ ਵੀ ਪ੍ਰੋਗਰਾਮ ਹੋ ਗਿਆ, ਜਾਂ ਕਿਸੇ ਵੀ ਤਰੀਕੇ ਨਾਲ ਕਮਿਊਨਿਟੀ ਨੂੰ ਹੈਲਪ ਕਰਨਾ ਚਾਹੁੰਦਾ ਹੈ, ਕੁਛ ਨਵਾਂ ਕਰਨਾ ਚਾਹੁੰਦਾ ਹੈ, ਤੇ ਉਹਨੂੰ ਹੈਲਪ ਦੀ ਜ਼ਰੂਰਤ ਹੈ, ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਕਰੋਗੇ, ਤਾਂ ਉਹ ਤੁਹਾਨੂੰ ਕਿੱਦਾਂ ਅਪਰੋਚ ਕਰ ਸਕਦੇ ਆ ਜਾਂ ਤੁਹਾਡੇ ਨਾਲ ਕਿੱਦਾਂ ਰਾਬਤਾ ਰੱਖ ਸਕਦੇ ਆ? ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜਿਹੜੇ ਬ੍ਰਿਸਬਨ ਦੇ ਵਿੱਚ ਇਸ ਵਕਤ ਦੇਖ ਰਹੇ ਨੇ। ਆਪਣਾ ਸੋਸ਼ਲ ਮੀਡੀਆ ਅੱਜ ਕੱਲ੍ਹ ਤਾਂ ਦੇਖੋ ਜੀ ਸਭ ਤੋਂ ਉੱਪਰ ਹੈ। ਬਾਕੀ ਤੁਹਾਡੇ ਇੰਡੋਸ ਟੀਵੀ ਰਾਹੀਂ ਵੀ ਸਾਰੇ ਜੁੜ ਸਕਦੇ ਆ। ਅਸੀਂ ਫੇਸਬੁੱਕ ਤੇ ਇੰਸਟਾਗ੍ਰਾਮ, ਬਾਕੀ ਫ਼ੋਨ ਨੰਬਰਸ ਸਾਰੇ ਹੋਰ ਆਪਣੇ ਜਿੰਨੇ ਵੀ ਭੈਣ ਭਰਾ ਨੇ ਇੱਕ ਦੂਜੇ ਕੋਲ ਆਪਣੇ ਫ਼ੋਨ ਨੰਬਰਸ ਕਮਿਊਨਿਟੀ 'ਚ ਅਸੀਂ ਜਿੰਨੇ ਵੀ ਹੈਗੇ ਆ ਉਹਨਾਂ ਨੇ ਆਪਣੇ ਨੰਬਰ ਵੀ ਸ਼ੇਅਰ ਕੀਤੇ ਹੋਏ ਆ। ਸੋ ਐਨੀ ਟਾਈਮ ਫੇਸਬੁੱਕ ਬੈਸਟ ਵੇ ਹੈਗਾ, ਤੇ ਪਿੰਕੀ ਸਿੰਘ ਮੈਨਸਫੀਲਡ ਤੋਂ ਜਾਂ ਪਿੰਕੀ ਸਿੰਘ ਦੇ ਨਾਮ ਤੋਂ ਮੇਰਾ ਫੇਸਬੁੱਕ ਹੈਗਾ, ਤੇ ਉਹ 'ਚ ਮੈਸੇਂਜਰ 'ਚ ਜਾ ਕੇ ਕੁਛ ਵੀ ਸਵਾਲ, ਕੋਈ ਕਿਸੇ ਤਰ੍ਹਾਂ ਦੀ ਮੈਂ ਕਿਸੇ ਲਈ ਮਦਦ ਕਰ ਸਕਾਂ, ਕੁਛ ਕਰ ਸਕਾਂ, ਤੇ I'm happy to do it anytime. Yeah.
ਸੋ ਦਰਸ਼ਕ ਜਿਵੇਂ ਜਿਵੇਂ ਪ੍ਰੋਗਰਾਮ ਵਧੀ ਜਾ ਰਿਹਾ ਅੱਗੇ ਆਪਣੇ ਆਖਰਲੇ ਪੜਾਅ ਤੇ ਆ ਰਿਹਾ ਤੇ ਦਰਸ਼ਕ ਹੌਲੀ ਹੌਲੀ ਉਦਾਂ ਹੀ ਬਾਹਰ ਆ ਕੇ ਥੋੜਾ ਬਹੁਤਾ ਖਾਣ ਲਈ ਥੋੜੇ ਬਹੁਤੇ ਆਪਣੇ ਪੈਰ ਸਿੱਧੇ ਕਰਨ ਲਈ ਆ ਰਹੇ ਨੇ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਦਾ ਲੱਗ ਰਿਹਾ ਤੁਹਾਨੂੰ ਅੱਜ ਪ੍ਰੋਗਰਾਮ? ਕਿਵੇਂ ਦੀ ਤੁਹਾਨੂੰ ਲੱਗੀ ਹੁਣ ਤੱਕ? ਪਾਲ ਸਮਾਉ ਨੂੰ ਤੁਸੀਂ ਸੁਣ ਲਿਆ, ਗੁਰਲੇਜ ਅਖਤਰ ਜੀ ਨੂੰ ਸੁਣ ਲਿਆ ਆ, ਤੇ ਕੀ ਕਹਿਣਾ ਚਾਹੋਗੇ? ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ। ਪਾਲ ਸਮਾਓ ਵੀਰ ਜੀ ਦਾ ਦੇਖਿਆ, ਸੰਧਾਰੇ ਦਿੱਤੇ ਗਏ ਕੁੜੀਆਂ ਨੂੰ, ਬਹੁਤ ਸੋਹਣਾ ਲੱਗਾ, ਬਹੁਤ ਵਧੀਆ ਲੱਗਾ, ਬਹੁਤ ਹੀ ਇਮੋਸ਼ਨਲ ਸੀ। ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਸੋ ਫਾਰ। ਥੈਂਕ ਯੂ। ਅੱਜ ਬੱਚਿਆਂ ਨੂੰ ਪੁੱਛਦੇ ਆ ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ? ਵਧੀਆ ਲੱਗਿਆ? ਹਾਂਜੀ ਤੇ ਡਾਂਸ ਕੀਤਾ ਤੁਸੀਂ? ਹਾਂਜੀ ਤੁਸੀਂ ਕੀਤਾ ਡਾਂਸ? ਹਾਂਜੀ ਕਿਹੜੇ ਗਾਣੇ ਤੇ ਡਾਂਸ ਕੀਤਾ ਸੀ? ਮੈਨੂੰ ਨਹੀਂ ਪਤਾ। ਅੱਛਾ ਬੋਲੀਏ ਦੇ ਕੀਤਾ ਸੀ ਡਾਂਸ। ਅੱਛਾ, ਤੁਹਾਡਾ ਫੇਵਰੇਟ ਗੁਰਲੇਜ ਅਖਤਰ ਦਾ ਗਾਣਾ ਕਿਹੜਾ ਆ? ਆ ਜਿਹੜਾ ਨਵਾਂ ਆਇਆ ਡਿਜ਼ਾਈਨਰ ਵਾਲਾ, ਬਹੁਤ ਸੋਹਣਾ ਗਾਣਾ ਹੈ। ਕਿਹੜੇ ਮੈਨੂੰ ਦੱਸਿਓ, ਮੈਂ ਸੁਣਿਆ ਨਹੀਂ। ਮੈਂ ਗਾਣਾ ਨਹੀਂ ਗਾ ਸਕਦੀ, ਸੌਰੀ। ਨਹੀਂ, ਤੁਹਾਨੂੰ ਕਿਵੇਂ ਦਾ ਲੱਗਿਆ ਪ੍ਰੋਗਰਾਮ ਹੀ? ਬਹੁਤ ਵਧੀਆ ਸੀਗਾ ਜੀ, ਖਾਸ ਕਰਕੇ ਅਸੀਂ ਪਾਲ ਸਿੰਘ ਸਮਾਓ ਕਰਕੇ ਆਏ ਆ, ਸਾਨੂੰ ਬਹੁਤ ਵਧੀਆ ਲੱਗਦੇ ਆ। ਜਿਹੜਾ ਉਹਨਾਂ ਨੇ ਉਪਰਾਲਾ ਕੀਤਾ, ਸੰਧਾਰੇ ਦਿੰਦੇ ਆ, ਬਹੁਤ ਵਧੀਆ ਲੱਗਿਆ ਸਾਨੂੰ। ਤੇ ਤੀਆਂ ਜਿਹੜਾ ਆਪਣਾ ਇੱਕ ਕਹਿੰਦੇ ਹੁੰਦੇ ਕਿ ਬਾਹਰਲੇ ਮੁਲਕਾਂ ਜਾ ਕੇ ਅਸੀਂ ਮਨਾਉਣਾ ਸ਼ੁਰੂ ਕੀਤਾ, ਸਾਡੇ ਬੱਚੇ ਸਿੱਖ ਰਹੇ ਆ ਚੀਜ਼ਾਂ, ਸਾਨੂੰ ਬਹੁਤ ਵਧੀਆ ਲੱਗਦਾ। ਤੇ ਅਸੀਂ ਹਰ ਸਾਲ ਆਉਣੇ ਆ, ਬਹੁਤ ਵਧੀਆ ਲੱਗ ਰਿਹਾ ਸਾਨੂੰ। ਤੇ ਹਾਂਜੀ, ਤੁਸੀਂ ਜਿਹੜੀਆਂ ਵਰਕਸ਼ਾਪਸ ਲਗਾਈਆਂ ਸੀਗੀਆਂ ਉਹ ਤੁਸੀਂ ਲਗਾਈਆਂ ਜੀ? ਹਾਂਜੀ ਅਸੀਂ ਮੀਟ ਐਂਡ ਗ੍ਰੀਟ ਤੇ ਆਏ ਸੀਗੇ, ਮਿਲ ਕੇ ਅਸੀਂ LPCC ਵਾਲਿਆਂ ਨੇ ਲਗਾਇਆ ਸੀਗਾ, ਲੋਕਨ ਪੰਜਾਬੀ ਕਮਿਊਨਿਟੀ ਕਲੱਬ ਨੇ, ਤੇ ਅਸੀਂ ਉੱਥੇ ਮੀਟ ਐਂਡ ਗ੍ਰੀਟ 'ਚ ਗਏ ਸੀਗੇ, ਵਰਕਸ਼ਾਪ ਵੀ ਲਗਾਈ ਸੀਗੀ, ਬੜਾ ਵਧੀਆ ਲੱਗਿਆ। ਸਾਡੇ ਬੱਚੇ ਸਿੱਖਦੇ ਆ, ਗਿੱਧਾ ਸਿੱਖਦੇ ਆ, ਬੜੀ ਮਨ ਨੂੰ ਖੁਸ਼ੀ ਹੁੰਦੀ ਆ। ਤੇ ਕੀ ਅਸੀਂ ਆਪਦਾ ਵਿਰਸਾ ਇਹਨਾਂ ਨੂੰ ਦੇ ਰਹੇ ਹਾਂ, ਐਟਲੀਸਟ ਬਾਹਰਲੀ ਮੁਲਕਾਂ 'ਚ ਆ ਕੇ ਅਸੀਂ ਉਹ ਚੀਜ਼ਾਂ ਅਸੀਂ ਇਹਨਾਂ ਨੂੰ ਹੈਂਡ ਓਵਰ ਕਰ ਰਹੇ ਹਾਂ, ਉਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹੈ। ਹਾਂਜੀ। ਤੇ ਆਂਟੀ ਜੀ ਤੁਸੀਂ ਇੱਥੇ ਹੀ ਰਹਿੰਦੇ ਹੋ ਕਿ ਤੁਸੀਂ ਇੰਡੀਆ ਤੋਂ ਆਏ ਹੋ? ਇੰਡੀਆ ਤੋਂ ਆਏ ਬੇਟਾ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੰਡੀਆ ਤੋਂ ਆਏ? 3 ਮਹੀਨੇ ਹੋਏ। ਅੱਛਾ, 3 ਮਹੀਨੇ ਹੋਏ ਆ ਤੁਹਾਨੂੰ। ਕਿਵੇਂ ਦਾ ਲੱਗਿਆ ਤੁਹਾਨੂੰ ਇੱਥੇ ਮਾਹੌਲ ਤੀਆਂ ਦਾ? ਤੇ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਅੱਜ ਕੱਲ੍ਹ ਘੱਟ ਹੀ ਮਨਾਉਂਦੇ ਆ। ਨਹੀਂ ਬੇਟਾ, ਬਹੁਤ ਹੀ ਵਧੀਆ ਲੱਗਿਆ, ਬਹੁਤ ਚੰਗਾ ਲੱਗਿਆ ਬਈ ਇੱਥੇ ਵੀ ਆਪਣਾ ਪੰਜਾਬੀ ਵਿਰਸਾ ਸਾਂਭਿਆ ਹੋਇਆ ਹੈ। ਬੜੀ ਖੁਸ਼ੀ ਹੋਈ ਦੇਖ ਕੇ, ਬਹੁਤ ਵਧੀਆ ਲੱਗਿਆ। ਤੁਹਾਨੂੰ ਵਧੀਆ ਲੱਗਿਆ ਇੱਥੇ ਗਿੱਧਾ ਬੋਲਿਆਂ ਦੇ ਬਾਰੇ? ਜੀ ਪਾਲ ਸਿੰਘ ਸਮਾਓ ਦੇ ਜਿਹੜਾ ਉਹਨਾਂ ਨੇ ਆਪਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ, ਸਾਨੂੰ ਬਹੁਤ ਵਧੀਆ ਲੱਗਿਆ। ਚਲੋ, ਤੁਸੀਂ ਵੀ ਇੰਜੋਏ ਕਰ ਰਹੇ ਹੋ ਤੁਸੀਂ? ਹਾਂਜੀ ਹਾਂਜੀ। ਚਲੋ, ਧੰਨਵਾਦ ਜੀ। ਆਓ ਬੀਬੀ ਜੀ। ਸਤਿ ਸ਼੍ਰੀ ਅਕਾਲ ਬੀਬੀ। ਕਿਵੇਂ ਹੋ ਜੀ? ਠੀਕ ਹੈ, ਸਿਹਤਾਂ ਕਾਇਮ ਨੇ? ਠੀਕ ਠਾਕ, ਵਧੀਆ। ਤੇ ਤੁਸੀਂ ਅੱਜ ਇੰਨੇ ਵਧੀਆ ਮਤਲਬ ਕਿ ਵਧੀਆ ਮੌਸਮ ਵੀ ਅੱਜ, ਇੱਥੇ ਪ੍ਰੋਗਰਾਮ ਵੀ ਬਹੁਤ ਸੋਹਣਾ ਹੋ ਰਿਹਾ ਆ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਹਾਂ, ਬਹੁਤ ਵਧੀਆ ਭਾਈ। ਜਿਹੜਾ ਹੁਣ ਕੁੜੀਆਂ ਬੱਚਿਆਂ ਨੂੰ ਆਪਣਾ ਭੇਟਾ ਕਰਦੇ ਆਗੇ, ਤੀਆਂ ਦਾ ਤਿਉਹਾਰ ਦਿੰਦੇ ਆ, ਹੈ ਬਹੁਤ ਵਧੀਆ ਹੈ। ਆ ਕੇ ਇੱਥੇ ਦੂਜਾ ਪੰਜਾਬ ਬਣਿਆ ਪਿਆ, ਬਹੁਤ ਵਧੀਆ ਲੱਗਿਆ, ਬਹੁਤ ਸੋਹਣਾ ਹੈਗਾ। ਹਾਂ, ਪਹਿਲਾਂ ਜਿਹੜਾ ਗਿੱਧਾ ਪੈਂਦਾ ਸੀ ਉਦੋਂ ਤਾਂ ਮਤਲਬ ਕਿ ਕਹਿੰਦੇ ਕਮਾਲ ਹੋ ਜਾਂਦੀ, ਪੂਰਾ ਜ਼ੋਰ ਲਾਉਂਦੀਆਂ ਸੀਗੀਆਂ ਜਨਾਨੀਆਂ। ਤੇ ਹੁਣ ਦੇ ਗਿੱਧੇ ਤੇ ਉਦੋਂ ਦੇ ਗਿੱਧੇ ਬਾਰੇ ਤੁਸੀਂ ਕੀ ਕਹੋਗੇ? ਤੁਹਾਡਾ ਦਿਲ ਕਰਦਾ ਹੀ ਹੋਣਾ ਕਿ ਵੀ ਹਾਂ ਵੀ ਹੁਣ ਤਾਂ ਪਾਈਏ ਹੋਰ? ਹਾਂ, ਗਿੱਧੇ ਦਾ ਤਾਂ ਫਿਰ ਜੀ ਕਰਦਾ ਹੀ ਹੈ ਰੌਣਕ ਮੇਲੇ ਦੇ ਵਿੱਚ। ਹੈ ਰੌਣਕ ਮੇਲੇ 'ਚ ਜਾਣ ਤਾਂ ਜੀ ਨਹੀਂ ਕਰਦਾ ਜਾਣ ਨੂੰ, ਤੇ ਪਰ ਜਾਣਾ ਤਾਂ ਪਊਗਾ, ਹੁਣ ਟਾਈਮ ਹੈ ਜਾਣ ਦਾ। ਕੋਈ ਇਦਾਂ ਦੀ ਕੋਈ ਬੋਲੀ ਤੁਹਾਨੂੰ ਪੁਰਾਣੀ ਤੁਹਾਡੀ ਯਾਦ ਹੋਵੇ ਕਿ ਵੀ ਆਹ ਬੋਲੀ ਮਤਲਬ ਕਿ ਇਹਦੇ ਉੱਤੇ ਤਾਂ ਮੈਂ ਬਹੁਤ ਨੱਚਦੀ ਸੀਗੀ? ਬੋਲੀਆਂ ਤਾਂ ਖੈਰ ਪਾਈ ਲੈਂਦੀਆਂ। ਇੱਕ ਛੋਟੀ ਜਿਹੀ ਬੋਲੀ, ਇੱਕ ਛੋਟੀ ਜਿਹੀ ਬੋਲੀ ਸੁਣਾਓ। ਅੱਛਾ, ਸੁਣਾ ਦਿੰਦੇ ਆ। ਤੁਸੀਂ ਸਾਥ ਦੇ ਦਿਓ ਥੋੜਾ ਜਿਹਾ। ਹੈ ਅੱਛਾ ਜੀ, ਵੇ ਤਾਂ ਹੁਣ ਬਣਦੀਆਂ ਹੀ ਨੇ ਬੋਲੀਆਂ। ਆਪਣਾ ਮੈਂ ਤੈਨੂੰ ਲੈਣ ਜਾਇਆ, ਤੂੰ ਵੜ ਬੈਂਦੀ ਕੂੰਜੇ ਲੈ ਕੇ ਜਾਊਂਗਾ ਨੀ, ਮੋਤੀ ਬਾਗ ਦੀ ਕੂੰਜੇ ਲੈ ਕੇ ਜਾਊਂਗਾ ਨੀ। ਬਹੁਤ ਵਧੀਆ, ਬਹੁਤ ਵਧੀਆ, ਧੰਨਵਾਦ ਤੁਸੀਂ ਟਾਈਮ ਦਿੱਤਾ ਜੀ। ਪਹਿਲਾਂ ਜੱਟਵਾ ਛੋਟੇ ਦੇ ਸਿਰ ਵਰਗੇ, ਛੋਟੇ ਦੇ ਸਿਰ ਵਰਗੇ, ਸੂਟ ਲੈ ਤੂੰ ਕਿਸੇ ਚੰਗੇ ਦੇ ਬੁਟੀਕ ਤੋਂ, ਸੂਟ ਲੈ ਤੂੰ ਕਿਸੇ ਚੰਗੇ ਦੇ ਬੁਟੀਕ ਤੋਂ। ਉਹ 10 ਜੱਟ ਰਸਨੀ ਮੰਗੇੜਾ ਮਾਰਦਾ,
ਸੋ ਆਪਾਂ ਲਗਾਤਾਰ ਦਰਸ਼ਕਾਂ ਤੋਂ ਦਰਸ਼ਕ ਘੁੰਮਦੇ ਫਿਰ ਰਹੇ ਆ, ਉਹਨਾਂ ਤੋਂ ਉਹਨਾਂ ਦੇ ਰਿਵਿਊ ਜਾਣਦੇ ਫਿਰਦੇ ਪਏ ਆ ਤੇ ਸਾਡੇ ਨਾਲ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਹੋਈ ਸਾਡੇ ਪਾਕਿਸਤਾਨ ਤੋਂ ਆਏ ਹੋਏ ਡਾਕਟਰ ਅਸਲਮ ਜੀ। ਨਮਸਤੇ, ਸਤਿ ਸ਼੍ਰੀ ਅਕਾਲ ਜੀ। ਜੀ ਬੜੀ ਮਿਹਰਬਾਨੀ ਜੀ, ਥੈਂਕ ਯੂ। ਹਾਂਜੀ, ਕਿ ਅੱਜ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ, ਕਿਵੇਂ ਦਾ ਤੁਹਾਨੂੰ ਲੱਗਿਆ ਤੇ ਕੀ ਕਹਿਣਾ ਚਾਹੋਗੇ ਤੁਸੀਂ? ਬਹੁਤ ਅੱਛਾ ਪ੍ਰੋਗਰਾਮ ਸੀ ਔਰ ਮੈਂ ਜਿੰਨਾ ਬੀਬੀਆਂ ਭੈਣਾਂ ਨੂੰ ਅੱਜ ਜਿੰਨਾ ਇੰਜੋਏ ਕਰਦੇ ਵੇਖਿਆ ਕਦੀ ਨਹੀਂ ਦੇਖਿਆ ਤੇ ਮੇਰਾ ਖਿਆਲ ਹੈ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਨੇ ਔਰ ਬਹੁਤ ਸ਼ਾਨਦਾਰ ਪ੍ਰੋਗਰਾਮ ਸੀ। ਤੇ ਤੁਸੀਂ ਮਤਲਬ ਪਾਕਿਸਤਾਨ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਆਪਣੇ ਇੱਧਰਲੇ ਪੰਜਾਬ ਦਾ ਵੀ 뮤직 ਸੁਣਿਆ ਜਾਂਦਾ, ਉਹ ਉੱਥੇ ਵੀ ਉਹ ਕਹੀ ਜਾਵੇ ਮੌਸੀਕੀ ਦੇ ਵਿੱਚ ਕਾਫੀ ਜ਼ਿਆਦਾ ਰਿਚ ਨੇ ਤੇ ਤੁਸੀਂ ਕਈ ਮਤਲਬ ਕਿਹੜੇ ਤੁਹਾਡਾ ਮਤਲਬ ਆਪਾਂ ਕਹੀਏ ਤੇ ਕਿੱਦਾਂ ਦੇ ਗਾਣੇ ਤੁਸੀਂ ਜ਼ਿਆਦਾ ਸੁਣਨਾ ਪਸੰਦ ਕਰਦੇ ਹੋ? ਮੈਨੂੰ ਉਹੋ ਜਿਹੇ ਗਾਣੇ ਚੰਗੇ ਲੱਗਦੇ ਨੇ ਔਰ ਉਹੋ ਜਿਹਾ 뮤직 ਚੰਗਾ ਲੱਗਦਾ ਜਿਹਦੇ 'ਚ ਮੈਨੂੰ ਆਪਣੀ ਜ਼ਬਾਨ ਦੀ, ਆਪਣੀ ਬੋਲੀ ਦੀ, ਮਾਂ ਬੋਲੀ ਦੀ, ਆਪਣੇ ਕਲਚਰ ਦੀ ਜਿਹੜੀ ਹੈ ਨਾ ਖੁਸ਼ਬੂ ਆਵੇ ਤੇ ਅੱਜ ਮੈਨੂੰ ਉਹ ਖੁਸ਼ਬੂ ਆਈ ਹੈ ਇੱਥੇ। ਵੈਸੇ ਸਾਨੂੰ ਇੱਕ ਉੱਡਦੀ ਖਬਰ ਇਹ ਵੀ ਲੱਗੀ ਹੈ ਕਿ ਤੁਸੀਂ ਲਿਖਦੇ ਵੀ ਹੋ ਤੇ ਤੁਸੀਂ ਕੁਝ ਆਪਣਾ ਲਿਖਿਆ ਹੋਇਆ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋ? ਮੈਂ 2 ਕਿਤਾਬਾਂ ਲਿਖੀਆਂ ਨੇ। ਇੱਕ ਜਿਹੜਾ ਉਹ ਤੁਰਕੀ ਦਾ ਟਰੈਵਲ ਲੌਗ ਹੈ, ਉਹ ਪਾਕਿਸਤਾਨ ਛਪਿਆ, ਉਹ ਬੜਾ ਪਪੂਲਰ ਹੋਇਆ ਹੈ। ਦੂਸਰੀ ਮੈਂ ਜਿਹੜੀ ਅਜੇ ਛਪ ਰਹੀ ਕਿਤਾਬ ਤੇ ਬਸ ਉਹ ਤੁਰਕੀ ਦਾ ਸਫ਼ਰਨਾਮਾ ਹੈ, ਤੁਰਕੀ ਦੀ ਔਰ ਤੁਰਕਾਂ ਦੀ ਤਾਰੀਖ ਹੈ ਉਹਦੇ 'ਚ ਜੀ। ਪਰ ਫਿਰ ਵੀ ਕੁਝ ਮਤਲਬ ਕਿ ਕੋਈ ਲਾਈਨਾਂ ਕੁਝ ਸਾਨੂੰ ਕਰਨੀਆਂ ਚਾਹੋ? ਉਹਦੇ 'ਚ ਜਿਹੜੀ ਇੱਕ ਖਾਸ ਚੀਜ਼ ਮੈਂ ਮਹਿਸੂਸ ਕੀਤੀ ਹੈ ਕਿ ਜਿਹੜੀ ਜ਼ਬਾਨ ਹੁੰਦੀ ਹੈ ਨਾ, ਇਹ ਜ਼ਬਾਨ ਨਾਲੋਂ ਔਰ ਇਹਦੇ ਨਾਲੋਂ ਵੱਡੀ ਤਾਕਤ ਕੋਈ ਨਹੀਂ। ਇਹ ਦਿਲਾਂ ਨੂੰ ਜੋੜਦੀ ਏ, ਇਹ ਜਿਹੜੀ ਏ ਬੰਦਿਆਂ ਨੂੰ ਜੋੜਦੀ ਏ, ਇਹ ਜਿਹੜੀ ਏ ਇਨਸਾਨਾਂ ਨੂੰ ਜੋੜਦੀ ਏ ਔਰ ਜ਼ਬਾਨ ਜਿਹੜੀ ਏ ਸਭ ਨਾਲੋਂ ਵੱਡੀ ਤਾਕਤ ਹੈ। ਇਹੀ ਮੈਂ ਸਿੱਖਿਆ ਜੀ। ਕਿਉਂਕਿ ਅੱਜ ਕੱਲ੍ਹ ਵੈਸੇ ਇਹ ਵੀ ਹੁੰਦਾ ਕਿ ਆਪਾਂ ਆਪਣੀ ਪੰਜਾਬੀ ਬੋਲੀ ਨੂੰ ਮਤਲਬ ਕਿ ਬੋਲਣਾ ਇੰਨਾ ਵਧੀਆ ਨਹੀਂ ਸਮਝਦੇ, ਕਿਉਂਕਿ ਪਾਕਿਸਤਾਨ ਤੇ ਇੰਡੀਆ ਦੇ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਮੈਨੂੰ ਲੱਗਦਾ ਫਰਕ ਨਹੀਂ ਹੈ ਇੰਗਲਿਸ਼ ਨੂੰ ਲੈ ਕੇ। ਵੀ ਜੇ ਕੋਈ ਇੰਗਲਿਸ਼ ਬੋਲਦਾ ਆ ਤਾਂ ਮਤਲਬ ਇਹ ਬਹੁਤ ਪੜ੍ਹਿਆ ਲਿਖਿਆ ਹੈ, ਜੇ ਕੋਈ ਪੰਜਾਬੀ ਬੋਲਦਾ ਹੈ ਸਾਨੂੰ ਲੱਗਦਾ ਕਿ ਵੀ ਸ਼ਾਇਦ ਇਹਦੀ ਪੜ੍ਹਾਈ ਲਿਖਾਈ ਘੱਟ ਹੈ, ਤਾਂ ਕਰਕੇ ਇਹ ਸਿਰਫ ਆਪਣੀ ਪੰਜਾਬੀ ਦੇ ਵਿੱਚ ਹੀ ਲਗਾਤਾਰ ਗੱਲਬਾਤ ਕਰ ਰਿਹਾ ਹੈ। ਤਾਂ ਇਸ ਦੇ ਨਾਲ ਤੁਸੀਂ ਮਤਲਬ ਤੁਸੀਂ ਖੁਦ ਲਿਖਿਆ ਹੈ, ਬੋਲਦੇ ਹੋ, ਤਾਂ ਮੇਰਾ ਖਿਆਲ ਹੈ ਜ਼ਬਾਨ ਦੇ ਮਾਮਲੇ 'ਚ ਸਾਨੂੰ ਨਾ ਅਹਿਸਾਸੇ ਕਮਤਰੀ ਦਾ ਜਾਂ ਕੰਪਲੈਕਸ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਜ਼ਬਾਨ ਲੈ ਕੇ ਸਾਨੂੰ ਫਖਰ ਹੋਣਾ ਚਾਹੀਦਾ ਹੈ। ਇਹ ਜ਼ਬਾਨ ਜਿਹੜੀ ਹੈ ਮਾਂ ਬੋਲੀ ਹੁੰਦੀ ਹੈ ਔਰ ਮਾਂ ਜਿਹੜੀ ਹੈ ਨਾ ਉਹਦੇ ਨਾਲ ਕਦੀ ਬੰਦੇ ਨੂੰ ਕੰਪਲੈਕਸ ਨਹੀਂ ਹੁੰਦਾ। ਮਾਂ ਸਾਰਿਆਂ ਨਾਲੋਂ ਵੱਧ ਹੁੰਦੀ ਹੈ, ਸਾਰਿਆਂ ਨਾਲੋਂ ਇੱਜ਼ਤ ਵਾਲੀ ਹੁੰਦੀ ਹੈ। ਇਸ ਤਰ੍ਹਾਂ ਮਾਂ ਬੋਲੀ ਵੀ ਜਿਹੜੀ ਉਹ ਸਾਰਿਆਂ ਨਾਲੋਂ ਵੱਧ ਹੈ ਔਰ ਇੱਜ਼ਤ ਵਾਲੀ ਹੈ। ਇੱਕ ਇਹ ਵੀ ਕਹਿੰਦੇ ਕਿ ਵੀ ਕੋਈ ਵੀ ਬੋਲੀ ਬੋਲਣ ਦੇ ਨਾਲ ਸ਼ਾਇਦ ਵਿਸਰ ਜਾਏ, ਨਾ ਬਚੇ, ਪਰ ਕਹਿੰਦੇ ਉਹਦੀ ਲਿਖਣਾ ਜੇ ਉਹਨੂੰ ਬਚਾਉਣਾ ਆ ਤਾਂ ਤੁਹਾਨੂੰ ਉਹਦੀ ਲਿਖਾਈ ਨੂੰ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿ ਕੋਈ ਵੀ ਅੱਜ ਕੱਲ੍ਹ ਲਿਖਦੇ ਅਸੀਂ ਘੱਟ ਹੈ, ਸ਼ਾਇਦ ਬੋਲਦੇ ਬਹੁਤ ਰਹਿੰਦੇ। ਜੇ ਸਾਨੂੰ ਲਿਖਣ ਦਾ ਟਾਈਮ ਆਵੇ ਤਾਂ ਅਸੀਂ ਸ਼ਾਇਦ ਇੰਗਲਿਸ਼ ਦੇ ਵਿੱਚ ਚੱਲ ਜਾਂਦੇ, ਮਤਲਬ ਹਿੰਦੀ ਜਾਂ ਮਤਲਬ ਲਿਖਣ ਲੱਗਦੇ ਆਪਾਂ ਮੈਸੇਜ ਤਰੀਕੇ ਨਾਲ ਲਿਖਦੇ ਹਾਂ, ਆਪਣੀ ਪੰਜਾਬੀ ਦੇ ਵਿੱਚ ਜਾਂ ਉਰਦੂ ਦੇ ਵਿੱਚ ਇੱਦਾਂ ਨਹੀਂ ਆਪਾਂ ਬੋਲੀ ਨੂੰ ਲਿਖਦੇ। ਤੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ, ਮਤਲਬ ਕਿ ਸਹੀ ਹੈ? ਇਹਦੇ 'ਚ ਮੇਰਾ ਤੁਹਾਡੀ ਗੱਲ ਬਿਲਕੁਲ 100% ਦੁਰਸਤ ਹੈ। ਜਿਹੜੀ ਜ਼ਬਾਨ ਹੈ ਨਾ ਉਹ ਤਾਂ ਹੀ ਜ਼ਿੰਦਾ ਰਹਿੰਦੀ ਹੈ ਜੇ ਉਹਨੂੰ ਲਿਖਿਆ ਜਾਵੇ, ਬੋਲਿਆ ਜਾਵੇ, ਪੜ੍ਹਿਆ ਜਾਵੇ ਔਰ ਸੁਣਿਆ ਜਾਵੇ। ਇਹ ਚਾਰੋਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਕਿਸੇ ਵੀ ਜ਼ਬਾਨ ਨੂੰ ਜ਼ਿੰਦਾ ਰੱਖਣ ਵਾਸਤੇ ਬਹੁਤ ਜ਼ਰੂਰੀ ਨੇ। ਅਗਰ ਅਸੀਂ ਸਿਰਫ ਬੋਲਦੇ ਹਾਂ, ਲਿਖਦੇ ਨਹੀਂ, ਉਹਨੂੰ ਪੜ੍ਹਦੇ ਨਹੀਂ, ਉਹਨੂੰ ਸੁਣਦੇ ਨਹੀਂ, ਜਾਂ ਉਹ ਮਤਲਬ ਹੈ ਉਹ ਫਿਰ ਜ਼ਬਾਨ ਜ਼ਿੰਦਾ ਨਹੀਂ ਰਹਿੰਦੀ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜ਼ਬਾਨ ਜਿਹੜੀ ਹੈ ਨਾ ਸਿਰਫ ਜ਼ਬਾਨ ਨਹੀਂ ਹੁੰਦੀ। ਜ਼ਬਾਨ ਇੱਕ ਤਾਰੀਖ ਵੀ ਹੈ, ਜ਼ਬਾਨ ਇੱਕ ਸਕਾਫਤ ਵੀ ਹੈ, ਜ਼ਬਾਨ ਇੱਕ ਕਲਚਰ ਵੀ ਹੈ, ਜ਼ਬਾਨ ਇੱਕ ਪੂਰੀ ਤਹਿਜ਼ੀਬ ਹੈ। ਜਦੋਂ ਵੀ ਕੋਈ ਜ਼ਬਾਨ ਖਤਮ ਹੁੰਦੀ ਹੈ ਨਾ ਤੇ ਉਹਦੇ ਨਾਲ ਫਿਰ ਉਸ ਕੌਮ ਦੀ, ਉਸ ਗਰੁੱਪ ਦੀ ਤਹਿਜ਼ੀਬ ਵੀ ਖਤਮ ਹੋ ਜਾਂਦੀ ਹੈ, ਤਾਰੀਖ ਵੀ ਖਤਮ ਹੋ ਜਾਂਦੀ ਹੈ, ਉਹਦੀ ਤਹਿਜ਼ੀਬ ਵੀ ਖਤਮ ਹੋ ਜਾਂਦੀ ਹੈ, ਉਹਦੀ ਸਕਾਫਤ ਵੀ ਖਤਮ ਹੋ ਜਾਂਦੀ ਹੈ, ਕਲਚਰ ਵੀ ਮੁੱਕ ਜਾਂਦਾ ਹੈ। ਤੇ ਇਸ ਵਾਸਤੇ ਜ਼ਬਾਨ ਦੀ ਜਿਹੜੀ ਚਾਰੋਂ ਚੀਜ਼ਾਂ ਨੇ ਨਾ, ਬੋਲਣਾ, ਲਿਖਣਾ, ਸੁਣਨਾ ਔਰ ਪੜ੍ਹਨਾ, ਇਹ ਚਾਰੋਂ ਚੀਜ਼ਾਂ ਜ਼ਬਾਨ ਨੂੰ ਜ਼ਿੰਦਾ ਰੱਖਣ ਵਾਸਤੇ ਬੜੀਆਂ ਜ਼ਰੂਰੀ ਨੇ। ਤੇ ਸਾਡੇ ਦਰਸ਼ਕ ਜਿਹੜੇ ਸਾਨੂੰ ਇਸ ਵਕਤ ਦੇਖ ਰਹੇ ਨੇ, ਜੇ ਉਹਨਾਂ ਨੂੰ ਤੁਸੀਂ ਕੋਈ ਇਹੋ ਜਿਹੀਆਂ 3 ਕਿਤਾਬਾਂ ਕਿ ਜਿਹੜੀਆਂ ਕਿ ਉਹਨਾਂ ਨੂੰ ਜ਼ਰੂਰ ਪੜ੍ਹਨ, ਚਾਹੇ ਉਹ ਹਿਸਟਰੀ ਦੇ ਨਾਲ ਹੋਣ, ਚਾਹੇ ਉਹ ਮਾਂ ਬੋਲੀ ਦੇ ਨਾਮ ਤੇ ਹੋਣ, ਜਾਂ ਕਿਸੇ ਵੀ ਚੀਜ਼ ਦੇ ਉੱਪਰ ਹੋਣ, ਕਿ ਤੁਹਾਨੂੰ ਲੱਗਦਾ ਕਿ ਵੀ ਹਰ ਇੱਕ ਬੰਦੇ ਨੂੰ ਇਹ 3 ਕਿਤਾਬਾਂ ਪੜ੍ਹਨੀਆਂ ਜ਼ਰੂਰ ਚਾਹੀਦੀਆਂ ਨੇ, ਉਹ ਕਿਹੜੀਆਂ ਤੁਸੀਂ ਕਹੋਗੇ? ਮੇਰਾ ਖਿਆਲ ਹੈ ਕਿ ਕਿਤਾਬਾਂ ਕਿਉਂਕਿ ਸਾਨੂੰ ਉਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਜਿਹੜੀਆਂ ਸਾਡੀਆਂ ਸਾਂਝੀਆਂ ਹੋਣ। ਉਹਨਾਂ ਸਾਂਝੀਆਂ ਕਿਤਾਬਾਂ ਦੇ ਵਿੱਚ ਇੱਕ ਬਾਬਾ ਬੁੱਲੇ ਸ਼ਾਹ ਦੀ ਕਿਤਾਬ ਹੈ, ਇੱਕ ਹੀਰ ਵਾਰਿਸ ਸ਼ਾਹ ਹੈ ਤੇ ਇੱਕ ਮੀਆਂ ਮੁਹੰਮਦ ਬਖਸ਼ ਦੀ ਕਿਤਾਬ ਹੈ। ਇਹ ਤਿੰਨੇ ਕਿਤਾਬਾਂ ਜਿਹੜੀਆਂ ਨੇ ਸਾਨੂੰ ਸਾਰਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਔਰ ਇਹ ਸਾਨੂੰ ਸਾਡੀ ਤਹਿਜ਼ੀਬ ਨਾਲ, ਸਾਨੂੰ ਜ਼ਬਾਨ ਨਾਲ, ਸਾਡੀ ਸਕਾਫਤ ਨਾਲ ਜੋੜਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦੇ ਲਈ। ਬੜੀ ਮਿਹਰਬਾਨੀ।
ਵੈਰੀ ਥੈਂਕ ਯੂ ਧੰਨਵਾਦ। ਜਿੰਨੀਆਂ ਵੀ ਹੁਣ ਤੱਕ ਤੁਸੀਂ ਵੀਡੀਓ ਕਲਿੱਪਸ ਦੇਖ ਚੁੱਕੇ ਹੋ, ਜਿੰਨੇ ਈਵੈਂਟ ਬਾਰੇ ਤੁਸੀਂ ਹੁਣ ਤੱਕ ਦੇਖ ਚੁੱਕੇ ਹੋ, ਉਹਨਾਂ ਦੇ ਕਰਤਾ ਧਰਤਾ ਸਾਡੇ ਨਾਲ ਖੜੇ ਨੇ ਅਰਬਨ ਪੇਂਡੂ ਤੋਂ ਬੰਟੀ ਭਾਈ। ਬੰਟੀ ਭਾਈ ਕੀ ਹਾਲ ਚਾਲ ਹੈ? ਬਹੁਤ ਵਧੀਆ ਵੀਰੇ, ਹੋਰ ਕਿਵੇਂ ਹੋ? ਬਹੁਤ ਵਧੀਆ। ਤੁਸੀਂ ਦੱਸੋ ਅੱਜ ਕਿਵੇਂ ਦਾ ਲੱਗ ਰਿਹਾ, ਕੀ ਮਾਹੌਲ, ਕੀ ਕਹਿਣਾ ਚਾਹੋਗੇ? ਮਾਹੌਲ ਤੁਹਾਡੇ ਸਾਹਮਣੇ ਆ, ਠੀਕ ਹੈ ਨਹੀਂ? ਹਰੇਕ ਵਾਰ ਆਏ ਹੁੰਦਾ, ਹਰੇਕ ਵਾਰੀ ਭੈਣਾਂ ਦਾ ਬ੍ਰਿਸਬੇਨ ਦੇ ਬਹੁਤ ਪਿਆਰ ਮਿਲਦਾ ਹੈ। ਐਤਕੀ ਬਹੁਤ ਮਿਲਿਆ ਕਿਉਂਕਿ ਭੈਣਾਂ ਆਪਣਾ ਪਿੱਠ ਨਹੀਂ ਲੱਗਣ ਦਿੰਦੀਆਂ। ਹਾਂ, ਐਤਕੀ ਬਹੁਤ ਪਿਆਰ ਮਿਲਿਆ ਭੈਣਾਂ ਦਾ। ਤੁਸੀਂ ਪੈਰ ਵੀ ਨਹੀਂ ਲੱਗਣ ਦੇ ਰਹੇ ਅੱਜ ਤਾਂ? ਨਹੀਂ ਕਿਉਂਕਿ ਪਤਾ ਕੀ ਹੁੰਦਾ, ਇਹ ਤਿਉਹਾਰ ਤੀਆਂ ਦਾ ਹੁੰਦਾ ਨਾ, ਭੈਣਾਂ ਦਾ ਹੁੰਦਾ ਤਿਉਹਾਰ। ਇਹ ਕੋਈ ਆਪਣਾ ਆਏ ਨਹੀਂ ਹੈਗਾ ਵੀ ਆਪਾਂ ਹਰੇਕ ਸਾਲ ਭੈਣਾਂ ਨੂੰ ਸੰਧਾਰੇ ਹੋ ਗਏ, ਉਹ ਹੋ ਗਏ ਨਾ, ਕੁੜੀਆਂ ਨੱਚਣ ਨਾ, ਭੈਣਾਂ ਨੱਚਣ, ਉਹਦੇ ਕਰਕੇ ਆਪਾਂ ਪ੍ਰੋਗਰਾਮ ਕਰਾਉਂਦੇ ਹਾਂ। ਨਹੀਂ, ਬਹੁਤ ਸੋਹਣਾ ਪ੍ਰੋਗਰਾਮ ਹੈ। ਮੇਰੀ ਤਾਂ ਤੁਹਾਡੇ ਨਾਲ ਸ਼ਿਕਾਇਤ ਹੀ ਇਹੀ ਹੈ ਕਿ ਤੁਸੀਂ ਗੁਰਲੇਜ ਅਖਤਰ ਨੂੰ ਦੂਜੇ ਮਤਲਬ ਕਿ ਜਿਹੜਾ ਨਾਰਮਲ ਜਿਹਦੇ ਵਿੱਚ ਸਾਰੇ ਫੈਮਿਲੀ ਬੰਦੇ ਵੀ ਆ ਸਕਣ, ਉੱਥੇ ਵੀ ਜ਼ਰੂਰ ਬੁਲਾਓ। ਇੰਨਾ ਮਜ਼ਾ ਆ ਰਿਹਾ ਸਟੇਜ ਦੇ ਉੱਤੇ ਖੜ ਕੇ ਕਿ ਵੀ ਯਾਰ ਨੱਚੀਏ, ਆਪਾਂ ਵੀ ਭੰਗੜਾ ਪਾਈਏ, ਪਰ ਲੇਕਿਨ ਇੰਨੇ ਰਸ਼ ਦੇ ਵਿੱਚ ਮੈਂ ਇਕੱਲਾ ਹੀ ਖੜਾ ਸੀਗਾ, ਤਾਂ ਕਰਕੇ ਕੁਝ ਨਹੀਂ ਕਰ ਪਾਏ। ਕਿਉਂਕਿ ਪਤਾ ਕੀ ਆਪਾਂ ਹਰੇਕ ਸਾਲ ਤੀਆਂ ਦਾ ਮੇਲਾ ਕਰਾਉਂਦੇ ਨਾ, ਐਤਕੀ ਉਹਦੇ ਕਰਕੇ ਆਪਾਂ ਕੀਤਾ। ਅਗਲੀ ਵਾਰ ਆਪਾਂ ਭੈਣ ਨੂੰ ਇਕੱਠੇ ਲੈ ਕੇ ਆਉਂਗੇ ਤੇ ਖੁੱਲਾ ਖਾੜਾ। ਹਾਂ, ਖੁੱਲਾ ਖਾੜਾ ਜ਼ਰੂਰ ਲੈ ਕੇ ਆਉਂਗੇ। ਖੁੱਲਾ ਖੜਾ। ਵੈਸੇ ਚਲੋ ਤੁਸੀਂ ਦੱਸ ਹੀ ਦਿੱਤਾ ਕਿ ਵੀ ਇਸ ਵਾਰ ਕਿਵੇਂ ਦਾ ਹੰਗਾਰਾ ਮਿਲਿਆ ਤੁਹਾਨੂੰ, ਬਹੁਤ ਵਧੀਆ ਹੋਇਆ। ਤੇ ਤੁਸੀਂ ਜਿਹੜੀਆਂ ਵਰਕਸ਼ਾਪ ਲਗਾਈਆਂ ਉਹਨਾਂ ਦਾ ਕਿਵੇਂ ਦਾ ਰਿਜ਼ਲਟ ਰਿਹਾ ਤੁਹਾਡਾ? ਨਹੀਂ, ਵਰਕਸ਼ਾਪ ਵੀ ਵਧੀਆ, ਕਿਉਂਕਿ ਆਪਾਂ ਨੂੰ ਹੁੰਦਾ ਤੀਆਂ ਦਾ ਵੀ ਹਰੇਕ ਗੁੜੀਆ, ਬੱਚੇ, ਭੈਣਾਂ ਹਨਾ ਵੀ ਗਿੱਧਾ ਸਿੱਖਣ, ਆਪਾਂ ਉਹਦੇ ਕਰਕੇ ਵਰਕਸ਼ਾਪਾਂ ਲਾਉਂਦੇ ਆ। ਅੱਛਾ, ਚਲੋ ਮਤਲਬ ਵਧੀਆ ਰਿਸਪੌਂਸ ਮਿਲਿਆ ਵੀ ਉੱਥੇ ਤੁਹਾਡਾ? ਹਾਂਜੀ, ਹਰੇਕ ਵਾਰ ਵਧੀਆ ਮਿਲਦਾ। ਪਿਛਲੀ ਵਾਰ ਵੀ ਵਧੀਆ ਸੀਗਾ, ਐਤਕੀ ਵਧੀਆ ਵਰਕਸ਼ਾਪ ਦਾ ਵਧੀਆ ਮਿਲਿਆ। ਚਲੋ ਇਹ ਤੁਹਾਡਾ ਈਵੈਂਟ ਹੁਣ ਨੇੜੇ ਮਤਲਬ ਹੁਣ ਪੂਰਾ ਸਮਾਪਤੀ ਤੇ ਹੈ, ਤੇ ਹੁਣ ਤੁਸੀਂ ਜਿਹੜਾ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਕਿ ਜਿਹਦੇ ਲਈ ਹੁਣ ਤਿਆਰ ਰਹੀ ਹੈ ਕਿ ਵੀ ਇੱਥੇ ਵੀ ਹੁਣ ਜਾ ਕੇ ਆਪਾਂ ਇੰਜੋਏ ਫਨ ਕਰਨਾ, ਉਹਦੇ ਬਾਰੇ ਦੱਸੋ। ਨਹੀਂ, ਕੱਲ੍ਹ ਨੂੰ ਆਪਣਾ ਕੇਨਸ ਦਾ ਅੱਛਾ ਜੀ, ਉਹ ਸਾਰਾ ਇਕੱਠਾ ਹੈ, ਉਹ ਤੀਆਂ ਦਾ ਨਹੀਂ ਹੈਗਾ। ਉਦੋਂ ਬਾਅਦ ਆਪਣਾ ਸਟਾਰਟ ਹੋ ਰਿਹਾ 26 ਨੂੰ ਬੱਬੂ ਮਾਨ ਦਾ ਟੂਰ। ਹਾਂਜੀ, ਬੱਬੂ ਮਾਨ ਦਾ ਪੋਸਟਰ ਅਸੀਂ ਦੇਖਿਆ। ਹਾਂਜੀ, ਉਹ ਵੀ ਟੂਰ ਆਪਣਾ ਹੀ ਆ। ਇਹ ਭਾਈ ਅਰਬਨ ਪਿੰਡੂ ਦੇ ਨਾਲ ਜਿਹੜੇ ਅਸੀਂ ਬਹੁਤ ਵਾਰ ਇਹਨਾਂ ਨੂੰ ਦੇਖਦੇ ਹਾਂ, ਜਦੋਂ ਹਾਂਜੀ ਹਮੇਸ਼ਾ ਦੇਖਦੇ ਹਾਂ ਜਦੋਂ ਵੀ ਕੋਈ ਅਰਬਨ ਪਿੰਡੂ ਦਾ ਫੰਕਸ਼ਨ ਹੁੰਦਾ। ਤੇ ਕਿਵੇਂ ਦਾ ਲੱਗ ਰਿਹਾ ਭਾਈ, ਅੱਜ ਕਿਵੇਂ ਦਾ ਰਿਸਪੌਂਸ ਰਿਹਾ ਤੁਹਾਡੇ ਅਕੋਰਡਿੰਗ? ਨਹੀਂ, ਬਹੁਤ ਵਧੀਆ ਵੀਰੇ। ਪਹਿਲਾਂ ਸਤਿ ਸ਼੍ਰੀ ਅਕਾਲ। ਸਮਾਂ ਤੇ ਵਧੀਆ ਦੀ ਅੱਜ ਵਧੀਆ ਭਰਮਾ ਹੰਗਾਰਾ ਮਿਲਿਆ ਸਮਾਂ ਦੇ ਆਡੀਅנס ਵੱਲੋਂ। ਮੈਂ ਦੇਖ ਰਿਹਾ ਤੁਸੀਂ ਭਲਵਾਨੀ ਗੇੜੇ ਬੜੇ ਕੱਢ ਰਹੇ ਹੋ, ਇੱਧਰ ਘੁੰਮਦੇ ਫਿਰਦੇ ਪਏ ਹੋ, ਇੰਜੋਏ ਕਰ ਰਹੇ ਹੋ। ਭਲਵਾਨੀ ਗੇੜੇ ਦੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਥੋੜਾ ਜਿਹਾ, ਹਨਾ? ਨਹੀਂ, ਭਲਵਾਨੀ ਗੇੜਾ ਉਹੀ ਹੈ ਜੀ ਵੀ ਕਿ ਦੇਖਦੇ ਫਿਰਦੇ ਹੋ ਕਿ ਵੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ, ਕੋਈ ਕਮੀ ਤਾਂ ਨਹੀਂ ਆ ਰਹੀ? ਨਹੀਂ, ਇਹ ਤਾਂ ਚਲੋ ਸਾਰੇ ਇੱਕ ਦੂਜੇ ਨਾਲ ਸਾਥ ਹੁੰਦਾ ਨਾ, ਚਲੋ ਇਹ ਆਪਣੀਆਂ ਰਿਸਪੌਂਸਿਬਿਲਟੀ ਹੁੰਦੀਆਂ ਨੇ ਸਾਰਿਆਂ ਨੂੰ ਨਾ, ਤੇ ਉਹ ਪੂਰੀਆਂ ਕਰਦੇ ਫਿਰ ਰਹੇ ਆ। ਹਾਂਜੀ ਹਾਂ, ਚਲੋ ਬਹੁਤ ਵਧੀਆ ਰਿਹਾ ਜੀ। ਸਾਰਿਆਂ ਨੂੰ ਤੁਹਾਨੂੰ ਮਤਲਬ ਪੂਰੀ ਅਰਬਨ ਪਿੰਡੂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਤੇ ਉਮੀਦ ਕਰਦੇ ਹਾਂ ਕਿ ਅੱਗੇ ਜਿਹੜੇ ਤੁਸੀਂ ਪ੍ਰੋਗਰਾਮ ਜਿਵੇਂ ਕਹੇ ਆ ਬੱਬੂ ਮਾਨ ਜਾਂ ਹੋਰ ਵੀ ਜਿਹੜੇ ਤੁਸੀਂ ਸਿੰਗਰ ਲਗਾਤਾਰ ਬੁਲਾ ਰਹੇ ਹੋ, ਤੇ ਬੈਸਟ ਵਿਸ਼ੇਸ ਨੇ ਤੁਹਾਨੂੰ ਉਹਨਾਂ ਦੇ ਪ੍ਰੋਗਰਾਮ ਦੇ ਲਈ। ਬਾਕੀ ਇੰਡੋ ਟੀਵੀ ਦਾ ਧੰਨਵਾਦ, ਜਿਹੜੇ ਹਰੇਕ ਵਾਰ ਸਾਡੇ ਨਾਲ ਖੜਦੇ ਨੇ, ਮੋਢੇ ਨਾਲ ਮੋਢਾ ਜੋੜ ਕੇ। ਆਪਾਂ ਇੱਕ ਹਾਕ ਮਾਰੀ ਤੁਸੀਂ ਜਦੇ ਆ ਜਾਂਦੇ ਹੋ। ਚਲੋ ਥੈਂਕ ਯੂ ਭਾਜੀ। ਓਕੇ ਵੀਰੇ, ਥੈਂਕ ਯੂ ਤੁਹਾਡਾ। ਨਰਮ ਜਈ ਜਿਵੇਂ ਲੋਟਸ ਦਾ ਫੁੱਲ, ਰੱਟੇ ਅੱਖ ਮੇਰੇ ਰੱਟ ਰੱਟ ਬੋਲ, ਉਹਨੇ ਤੂੰ ਨਰਮ ਜਈ ਜਿਵੇਂ ਲੋਟਸ ਦਾ ਫੁੱਲ, ਰੱਟੇ ਅੱਖ ਮੇਰੇ ਰੱਟ ਰੱਟ ਬੋਲ। ਤੇਰੀ ਗੱਲ
ਲਾਉਂਦੀ ਹੈ ਖੁੱਲ੍ਹ ਕੇ